ਬਾਕੀ ਜਿਹੜੀ ਹਰਜੋਤ ਸਿੰਘ ਜੀ ਹੁਣ ਗੱਲ ਕਰੀਏ, ਜਿਹੜੇ CNN ਦਾ ਆਇਆ ਉਹ ਆਰਟੀਕਲ ਆ, ਉਸ ਨੂੰ ਜਿਹੜਾ ਉਹ ਲੈ ਕੇ ਵੀ ਜਿੱਥੇ ਤਾਂ ਇਹ ਜੱਫੀਆਂ ਜਿਹੜੀਆਂ ਉਸ ਪਾਸੇ ਵੱਲ ਨੂੰ, ਪਰ ਲੋਕ ਦਰ-ਦਰ ਦੀਆਂ ਠੋਕਰਾਂ ਖਾ ਕੇ ਆਪਣੀ ਜਿਹੜੀ ਜਾਨ ਜੋਖਮ 'ਚ ਪਾ ਕੇ ਆਉਣਾ ਫਿਰ ਵੀ ਅਮਰੀਕਾ 'ਚ ਆ। ਕਦੀ ਇਹ ਨਹੀਂ ਕਹਿੰਦੇ ਵੀ ਅਸੀਂ ਕਾਮਰੇਡੀ ਮੁਲਕ ਦੇ ਵਿੱਚ ਜਿਹੜਾ ਉਹ ਜਾਵਾਂਗੇ, ਜਿੱਥੇ ਸਭ ਕੁਛ ਬਰਾਬਰ ਆ। ਇਹੀ ਆ ਨਾ ਉਹਨਾਂ ਦੀ ਵਿਚਾਰਧਾਰਾ ਕਾਮਰੇਡਾਂ ਦੀ, ਵੀ ਸਭ ਕੁਛ ਜਿਹੜਾ ਉਹ ਬਰਾਬਰ ਆ ਤੇ ਉਹ ਸਭ ਕੁਛ ਜਿਹੜਾ ਉਹ ਹੋਊਗਾ, ਪਰ ਉੱਥੇ ਨਹੀਂ ਜਾਣਾ, ਆਉਣਾ ਅਮਰੀਕਾ 'ਚ ਹੀ ਆ। ਇਹ ਗੱਲ ਜਿਹੜੀ ਉਹ ਸਮਝ ਨਹੀਂ ਆਉਣੀ ਵੀ ਇਹ ਜਾਣਾ ਕੈਨੇਡਾ ਹੀ ਆ। ਡੋਂਕੀ ਲਾ ਕੇ ਜਿਹੜਾ ਉਹ ਆ ਰਹੇ ਆ। ਅੰਕਿਤ ਚੌਧਰੀ ਦੀ ਉਹ ਸਟੋਰੀ ਰਨ ਕਰਦੇ ਨੇ CNN, ਹਰਿਆਣੇ ਤੋਂ ਜਿਹੜਾ ਉਹ ਆਉਂਦਾ, ਕਰਨਾਲ ਦੇ ਇਲਾਕੇ ਦਾ ਹੈਗਾ ਆ। ਕਹਿੰਦੇ ਵੀ ਧੁੱਪ ਦੇ ਨਾਲ ਛਾਲੇ ਵੀ ਹੋਏ ਪੈਰਾਂ ਦੇ ਵਿੱਚ, ਘਰ ਕਹਿੰਦੇ ਵੀ ਉੱਥੇ ਹੁਣ ਖਾਲੀ ਹੋ ਗਏ ਆ। $50,000 ਲਾ ਕੇ ਜਿਹੜਾ ਚੌਧਰੀ ਆ, ਉਹਨੇ ਏਜੰਟ ਨੂੰ ਕਹਿੰਦੇ ਵੀ ਪੇ ਕੀਤੇ ਆ, ਤੇ ਉਸਨੇ ਜਿਹੜਾ ਬਾਰਡਰ ਆ ਉਹ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਉਹ ਇਲੀਗਲੀ ਐਂਟਰ ਕਰਨਾ ਚਾਹੁੰਦਾ ਆ। ਲੈਟਿਨ ਅਮਰੀਕਾ ਦੇ ਜਿਹੜੇ ਜੰਗਲਾਂ ਦੇ ਵਿੱਚੋਂ ਖਤਰਨਾਕ ਰਸਤਾ ਜਿਹੜਾ ਆ ਉਹ ਤੈਅ ਕਰਕੇ ਉਹ ਇਸ ਟਾਈਮ ਕਰਨਾਲ 'ਚ ਵਾਪਸ ਪਹੁੰਚਿਆ ਹੋਇਆ ਆ। ਕਹਿੰਦਾ ਵੀ ਉਹਨੇ ਧਨ ਦੌਲਤ ਵੀ ਜਿਹੜੀ ਉਹ ਗਵਾ ਲਈ, ਤੇ ਕਿਉਂਕਿ ਜਿਹੜਾ ਏਜੰਟ ਆ ਉਸ ਦੇ ਉੱਤੇ ਰੇਡ ਜਿਹੜੀ ਉਹ ਪੈ ਗਈ ਸੀਗੀ। ਸੋ ਕਹਿੰਦੇ ਵੀ 1.4 ਬਿਲੀਅਨ ਪਾਪੂਲੇਸ਼ਨ ਵਾਲਾ ਜਿਹੜਾ ਮੁਲਕ ਆ ਇੰਡੀਆ, ਉਹ ਇੱਕ ਪਾਸੇ ਤਾਂ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਆ, ਪਰ ਉੱਥੋਂ ਦੇ ਲੋਕ ਆਉਣੇ ਜਿਹੜੇ ਆ ਉਹ ਸਿਰਫ ਅਮਰੀਕਾ 'ਚ ਚਾਹੁੰਦੇ ਆ, ਕਿਉਂਕਿ ਡਾਲਰ ਦੀ ਧੌਂਸ ਆ, ਡਾਲਰ ਦੀ ਜਿਹੜੀ ਉਹ ਚੜ੍ਹਾਈ ਆ, ਡਾਲਰ ਦੇ ਹੀ ਜਾ ਕੇ ਜਿਹੜੇ ਉਹ $80-85 ਰੁਪਈਏ ਜਿਹੜੇ ਉੱਥੇ ਬਣਦੇ ਨੇ। ਸੋ ਬਿਲਕੁਲ 1947 ਦੇ ਵਿੱਚ ਮੋਦੀ ਹੁਣੀ ਕਹਿੰਦੇ ਆ ਵੀ ਵਿਸ਼ਵ ਗੁਰੂ ਬਣ ਜਾਊਗਾ। ਇਹ CNN ਰਿਪੋਰਟ ਕਰ ਰਿਹਾ, ਆਪਾਂ ਨਹੀਂ ਰਿਪੋਰਟ ਕਰ ਰਹੇ। 2047 ਚ ਜੀ 2047 ਚ ਵੀ ਵਿਸ਼ਵ ਗੁਰੂ ਬਣ ਜਾਊਗਾ। ਤੇ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਯੰਗ ਪੋਪੂਲੇਸ਼ਨ ਆ, ਐਵਰੇਜ ਏਜ 29 ਸਾਲਾਂ ਦੀ ਦੱਸੀ ਗਈ ਆ। 45.5% ਅਨਪਲਾਇਮੈਂਟ ਆ 15 ਸਾਲ ਤੋਂ ਲੈ ਕੇ ਜਿਹੜੇ 34 ਸਾਲ ਦੇ ਦੇਖ ਲਓ। 45 ਅੱਧੇ ਤੋਂ 45%। ਤੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਵਿਸ਼ਵ ਗੁਰੂ ਜਿਹੜਾ ਬਣਨਾ ਆ, ਬਣਨ ਜਾ ਰਿਹਾ ਆ, ਕਾਹਤੇ ਉੱਥੇ ਦੇ ਲੋਕ ਭੱਜਦੇ ਆ। USA ਦੇ ਵਿੱਚ 2018 ਤੋਂ ਲੈ ਕੇ 2019 ਦਾ ਜਿਹੜਾ ਫਿਸਕਲ ਈਅਰ ਆ, ਇਹ CNN ਲਿਖਦਾ, 8000 ਲੋਕ ਇਹ ਬਾਰਡਰ ਕ੍ਰਾਸ ਕੀਤੇ ਸੀ ਜਿਹੜੇ ਭਾਰਤੀ ਮੂਲ ਦੇ ਸੀ, ਜੋ ਕਿ 2022 ਤੋਂ 2023 ਦਾ ਫਿਸਕਲ ਈਅਰ 'ਚ 96,917 ਹੋ ਗਏ ਆ। ਪੀਯੂ ਰਿਸਰਚ ਜਿਹੜੀ ਆ, ਇਹ ਰਿਸਰਚ ਕੰਪਨੀ ਆ, ਬਹੁਤ ਵੱਡੀ ਆ। ਇਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਜਿਹੜੇ ਇੰਡੀਅਨ ਸੀਗੇ, ਤੀਜਾ ਸਭ ਤੋਂ ਵੱਡਾ ਗਰੁੱਪ ਸੀ ਅਨਡਾਕੂਮੈਂਟਡ ਮਾਈਗ੍ਰੈਂਟਸ ਦਾ US ਨੂੰ, ਬਿਹਾਈਂਡ ਮੈਕਸੀਕੋ ਤੇ ਐਲ ਸਾਲਵਾਡੋਰ। ਡੈਸਪਰੇਸ਼ਨ ਤੁਸੀਂ ਇੱਥੋਂ ਤੁਸੀਂ ਦੇਖ ਸਕਦੇ ਆ। ਬਿਸਕਤ ਭਾਰਤ ਜਿਹੜਾ ਕਹਿੰਦੇ ਭਈ ਉਹ ਡਿਵੈਲਪਡ ਇੰਡੀਆ ਨੇਸ਼ਨ ਹੋਊਗਾ, ਕੋਈ ਛੋਟਾ ਨਹੀਂ ਹੋਊਗਾ, ਕੋਈ ਵੱਡਾ ਨਹੀਂ ਹੋਊਗਾ। ਮੋਦੀ ਹੁਣਾਂ ਨੇ ਇਹ ਕਿਹਾ। ਉੱਥੇ ਦੇ ਲੋਕ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਕਿਸ ਤਰ੍ਹਾਂ ਇੱਥੇ ਪਹੁੰਚ ਰਹੇ ਹੈਗੇ ਆ। ਇਹ ਅੱਜ ਉਹਨਾਂ ਨੇ ਪੂਰੀ ਜਿੱਦਾਂ ਹਰਿਆਣੇ ਦੀ ਸਟੋਰੀ ਜਿਹੜੀ ਰਨ ਕੀਤੀ ਹੈਗੀ ਆ, ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਿਆਣੇ ਤੋਂ $50,000 ਲਾ ਕੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਨੂੰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ। 45.4% ਅਨਪਲਾਇਮੈਂਟ ਜਿਸ ਮੁਲਕ ਦੇ ਵਿੱਚ 15 ਤੋਂ 24 ਸਾਲ ਦੇ ਏਜ ਗਰੁੱਪ ਦੇ ਵਿੱਚ ਹੋਵੇ, ਤੇ ਉੱਥੇ ਦੇ ਜਿਹੜੇ ਲੋਕ ਆ ਉਹ ਕੀ ਕਰੂਗੇ। ਡੋਂਕੀ ਰੂਟ ਯੂਜ਼ ਕਰਦੇ ਆ। ਇੱਕ ਫਿਰ ਉਹਨਾਂ ਨੇ ਮਲਕੀਤ ਨਾਮ ਦੇ ਬੰਦੇ ਦੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਉਹਨੇ $30,000 ਜਿਹੜਾ ਬੋਰੋ ਕੀਤਾ ਕਿਸੇ ਤੋਂ, ਉਹ ਤੋਂ ਬਾਅਦ ਉਹ ਦੁਬਈ ਗਿਆ, ਦੁਬਈ ਤੋਂ ਐਲਮਟੀ, ਕਾਜ਼ਕਿਸਤਾਨ, ਫਿਰ ਟਰਕੀ, ਇਸਤਾਨਬੁਲ ਏਅਰਪੋਰਟ, ਉੱਥੋਂ ਫਿਰ ਪਨਾਮਾ ਸਿਟੀ, ਸੈਨ ਸਾਲਵਾਡੋਰ, ਤੇ ਉਹ ਤੋਂ ਬਾਅਦ ਫਿਰ ਗੋਟਾਮਾਲਾ ਦੇ ਵਿੱਚ, ਤੇ ਗਾਹਾਂ ਜਾ ਕੇ ਉਹ ਕਿਸ ਤਰ੍ਹਾਂ ਜਿਹੜਾ ਐਂਟਰ ਹੋਇਆ ਹੈਗਾ। ਮਾਰਚ ਮਹੀਨੇ 'ਚ ਰਿਪੋਰਟ ਆਈ ਸੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ, ਕਹਿੰਦੇ ਵੀ ਜਿਹੜੇ ਐਜੂਕੇਟਡ ਇੰਡੀਅਨਸ ਆ ਜੋ 15 ਤੋਂ 29 ਸਾਲ ਦੇ ਵਿੱਚ ਆ, ਕਹਿੰਦੇ ਭਈ they are more likely to be unemployed than those without any schooling. ਸੋ ਜਿਹੜੇ ਕਹਿੰਦੇ ਜਿਨ੍ਹਾਂ ਦੇ ਕੋਲ ਡਿਗਰੀ ਆ 15 ਤੋਂ 29 ਸਾਲਾਂ ਦੇ, ਉਹ ਲੋਕਾਂ ਦੇ ਕੋਲ ਜੌਬਾਂ ਨਹੀਂ ਹੈ। ਜਿਹੜੇ ਲੋਕ ਅਨਪੜ੍ਹ ਆ ਉਹਨਾਂ ਨਾਲੋਂ ਉਹ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਦੇ ਕੋਲ ਘੱਟ ਜੌਬਾਂ ਹੈਗੀਆਂ। ਇੰਡੀਅਨ ਇਕਨੋਮੀ ਬੜਕਾਂ ਦਾ ਬਹੁਤ ਮਾਰਦੇ ਰਹੇ, ਪਰ ਉਨੀਆਂ ਜਿਹੜੀਆਂ ਜੌਬਸ ਆ ਉਹ ਉੱਥੇ ਕ੍ਰੀਏਟ ਨਹੀਂ ਕਰ ਸਕੇ। ਇੱਕ ਲਾਇਰ ਮੁਜ਼ੱਫਰ ਚਿਸ਼ਤੀ ਆ, ਡਾਇਰੈਕਟਰ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਨਿਊਯਾਰਕ ਦੇ ਵਿੱਚ,
ਕਹਿੰਦੇ ਭਈ ਜਿਹੜੇ ਲੋਕ ਆ ਉਹ ਇਸੇ ਕਰਕੇ ਰਿਸਕ ਲੈ ਰਹੇ ਆ ਵੀ 50% ਚਾਂਸ ਹੈਗੇ ਆ ਵੀ ਜੇ ਐਂਟਰ ਹੋ ਗਏ ਤਾਂ ਠੀਕ ਆ, ਜੇ ਨਾ ਵੀ ਐਂਟਰ ਹੋਏ ਤਾਂ ਫਿਰ ਪੈਸੇ ਜਿਹੜੇ ਜਾਂਦੇ ਰਹੇ। ਇੱਕ ਇਦਾਂ ਹੀ ਉਹਨਾਂ ਨੇ ਅੰਕੁਸ਼ ਮਲਿਕ ਨਾਮ ਦਾ ਬੰਦਾ ਆ ਜਿਹਦਾ YouTube ਚੈਨਲ ਵੀ ਹੈਗਾ ਆ, ਕਾਫੀ ਜ਼ਿਆਦਾ ਉਹਦੇ ਸਬਸਕ੍ਰਾਈਬਰ ਹੈਗੇ ਆ, ਉਹਨਾਂ ਦੇ ਬਾਰੇ ਵੀ ਦੱਸਿਆ ਵੀ ਕਿਸ ਤਰ੍ਹਾਂ ਉਹ ਦੱਸਦਾ ਵੀ ਮੈਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਿਆ, ਕਿੰਨੇ ਪੈਸੇ ਜਿਹੜੇ ਸਪੈਂਡ ਕੀਤੇ ਹੈਗੇ ਆ। 46% ਅਸਾਈਲਮ ਦੇ ਜਿਹੜੇ ਕਲੇਮ ਆ ਇੰਡੀਅਨ ਨੈਸ਼ਨਲ ਦੇ ਅਪਰੂਵ ਹੋ ਰਹੇ ਆ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ। ਸੋ ਇਹ ਇੱਕ ਅਮਰੀਕਾ ਦੇ ਲਈ ਵੀ ਬਹੁਤ ਵੱਡਾ ਇਸ਼ੂ ਆ। ਦੂਜੇ ਪਾਸੇ ਜਿਹੜਾ ਇੱਕ ਝੂਠਾ ਵਿਸ਼ਵ ਗੁਰੂ ਆ ਜਿਹੜਾ ਬਾਹਰਲੇ ਮੁਲਕਾਂ 'ਚ ਮਾਰ ਰਿਹਾ, ਜਿਹੜੇ ਲੋਕ ਡਿਸੈਂਟ ਕਰਦੇ ਉਹਨਾਂ ਦੇ ਨਾਲ, ਉਹਨਾਂ ਦਾ ਜਿਹੜਾ ਜਲੂਸ ਆ, ਅੱਜ ਦੀ ਜਿਹੜੀ CNN ਦੀ ਰਿਪੋਰਟ ਆ ਉਹਨਾਂ ਨੇ ਵੀ ਕੱਢਿਆ ਤੇ ਸਾਡੇ ਨਾਲ ਜਕਾਰਾ ਮੂਵਮੈਂਟ ਵਾਲੇ ਵੀ ਜੁੜੇ ਹੋਏ ਆ। ਇੱਕ ਜਾਂਦੇ ਜਾਂਦੇ ਜਰੂਰ ਮਾੜੀ ਜੀ 1 ਮਿੰਟ ਦੀ ਮੈਂ ਖਬਰ ਕਰਨੀ ਆ। ਰਿਊਟਰਸ ਨੇ ਰਿਪੋਰਟ ਕੀਤਾ ਵੀ US ਪ੍ਰੈਸ਼ਰ ਕਰ ਰਿਹਾ ਵਾਰ-ਵਾਰ ਇੰਡੀਆ ਨੂੰ ਫॉर ਕੁਇਕ ਅਕਾਊਂਟੇਬਿਲਿਟੀ ਇਨ 6 ਸੈਪਰੇਟਿਸਟ ਮਰਡਰ ਪਲਾਟ। ਪੰਨੂ ਹੁਣਾਂ ਦੇ ਮਰਡਰ ਦੇ ਸਬੰਧ ਦੇ ਵਿੱਚ ਹੁਣ ਉਹਨਾਂ ਨੇ ਦੱਸ ਦਿੱਤਾ ਵੀ ਕਿਸ ਤਰ੍ਹਾਂ ਇੰਡੀਆ ਦਾ ਜਿਹੜਾ PMO ਆਫਿਸ 'ਚ ਜਿਹੜਾ ਰਾਜ ਦਾ ਏਜੰਟ ਆ ਉਹ ਗੁਪਤੇ ਨਾਲ ਰਲ ਕੇ ਜਿਹੜਾ ਕਿਸ ਤਰ੍ਹਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਲਦੀ ਤੋਂ ਜਲਦੀ ਤੁਸੀਂ ਕੋਆਪਰੇਟ ਕਰੋ, ਇੱਦਾਂ ਕੈਨੇਡਾ ਦੇ ਨਾਲ ਵੀ ਕਰੋ, ਨਹੀਂ ਤਾਂ ਇਹਦੇ ਜਿਹੜੇ ਰਿਜ਼ਲਟ ਆ ਉਹ ਚੰਗੇ ਨਹੀਂ ਨਿਕਲਣਗੇ। ਜੀ ਬਿਲਕੁਲ।